ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਆਉਣ ਵਾਲੇ ਸੈਕਸ਼ਨ 'ਚ ਆਪਾਂ ਲਿਖਤ ਸਾਂਝੀ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਮਰੀਕਾ ਭਾਰਤ ਸੰਬੰਧਾਂ ਵਿੱਚ ਭਾਰੀ ਤਣਾਅ ਦੇ ਚੱਲਦਿਆਂ ਸਿੱਖ ਕੌਮ ਦੇ ਸਾਹਮਣੇ ਜਿਹੜਾ ਹੈ ਖਾਲਿਸਤਾਨ ਦੇ ਮੁੱਦੇ ਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਹੈ। ਸੋ ਇਸ ਸੰਬੰਧੀ ਸਾਨੂੰ ਲਿਖਤ ਜਿਹੜੀ ਹੈ ਮਿਲੀ ਹੈ ਅਬਜ਼ਰਵਰ ਸੈਂਟਰ ਦੇ ਆਈਡੀ ਤੋਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਤੁਹਾਡੇ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਮਰੀਕਾ ਦੇ ਵਿੱਚ ਇਹ ਵਿਜ਼ੀਬਲ ਨਹੀਂ ਹੈ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਸ਼ੂ ਹੈ ਉਹ ਕਿੱਥੇ ਕੁ ਹੈ ਇਹਨਾਂ ਦੇ ਅੰਦਰੂਨੀ ਦਾਇਰਾਕਾਰ ਦੇ ਵਿੱਚ, ਕਿਉਂਕਿ ਜਿਵੇਂ ਅਮਰੀਕਨ ਏਜੰਸੀਆਂ ਨੇ FBI ਨੇ ਹੱਥ ਪਾਇਆ ਗੈਂਗਸਟਰਸ ਨੂੰ ਔਰ ਐਕਸਟੋਰਸ਼ਨ ਕਰਨ ਵਾਲਿਆਂ ਨੂੰ, ਮਰਡਰ ਪਲਾਟ ਹਾਇਰ ਟੂ ਮਰਡਰ ਸਾਰਿਆਂ ਨੂੰ, ਔਰ ਇਸ ਸਾਰੇ ਦੇ ਚਲਦਿਆਂ ਹੀ ਸੁੱਖੀ ਚਾਲ ਜਿਹੜਾ ਨੋਨ ਜਿਹੜਾ ਇੰਡੀਅਨ ਏਜੰਟ ਸੀ, ਕਾਲੀ ਬਿੱਲੀ ਸੀ, ਉਸ ਦਾ ਭੇਤ ਭਰੇ ਹਾਲਾਤ ਦੇ ਵਿੱਚ ਇਸ ਦੁਨੀਆ ਤੋਂ ਜਾਣਾ, ਉਸ ਦਾ ਹਾਰਟ ਅਟੈਕ ਬਣਾਇਆ ਗਿਆ। ਲੇਕਿਨ ਕੁਛ ਦਿਨ ਪਹਿਲਾਂ ਤੱਕ ਇਹ ਸਾਹਮਣੇ ਆ ਰਿਹਾ ਸੀ ਕਿ ਉਹ ਕਾਫੀ ਫਰਸਟ੍ਰੇਸ਼ਨ ਸੀ ਔਰ ਐਸੀਆਂ ਵੀ ਖਬਰਾਂ ਨੇ ਕਿ ਬਹੁਤ ਸਾਰੇ ਜਿਹੜੇ ਇੱਥੇ ਫੜੇ ਗਏ ਉਹਨਾਂ 'ਚ ਵੀ ਉਹਦਾ ਨਾਮ ਬੋਲਦਾ ਸੀ। ਅਲਟੀਮੇਟਲੀ ਜਿਹੜਾ ਕੰਟੈਕਟ ਪਰਸਨ ਬਣ ਰਿਹਾ ਸੀ ਐਮਬੈਸੀਆਂ ਦੇ ਨਾਲ ਪੈਸੇ ਦੇਣ ਲੈਣ ਦੇ ਮਾਮਲਿਆਂ ਜਾਂ ਦੂਜੇ, ਉਸ ਦਾ ਨਾਮ ਬੋਲਦਾ ਸੀ। ਸੋ ਇਹ ਇੱਥੇ ਤਾਂ ਇਸ ਲੈਵਲ ਦੇ ਉੱਤੇ ਗੱਲ ਚੱਲ ਰਹੀ ਹੈ ਔਰ ਇਸ ਕਰਕੇ ਇਹਨਾਂ ਨੇ ਜਿਹੜਾ ਐਕਟੀਵਿਟੀ ਦਾ ਆਮ ਲੋਕ ਥੋੜ੍ਹੇ ਜਿਹੇ ਉਹ ਸਰਖਰੂ ਨੇ, ਪਰ ਅਸੀਂ ਦੇਖ ਰਹੇ ਹਾਂ ਜਿਵੇਂ ਹੁਣ ਅੱਜ ਹੀ ਅਗੇਨ ਖਬਰ ਹੈ ਕਿ ਕਪਲ ਦਾ ਕੈਫੇ ਜਿਹੜਾ ਸਰੀ 'ਚ ਕੁਛ ਅਰਸਾ ਪਹਿਲਾਂ ਹੀ ਖੁੱਲ੍ਹਿਆ ਔਰ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਪ੍ਰੀਵੀਅਸ ਨਾਈਟ 4:15 ਵਜੇ ਫਿਰ 5-6 ਗੋਲੀਆਂ ਉਹਦੇ ਕੈਫੇ 'ਤੇ ਲੱਗੀਆਂ। ਹਾਲਾਂਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਲੇਕਿਨ ਜਿਹੜਾ ਸ਼ੀਸ਼ੇ ਟੁੱਟੇ ਨੇ ਔਰ ਇਸ ਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਉਹਨਾਂ ਦਾ ਕੋਈ ਗੋਲਡੀ ਢਿੱਲੋਂ, ਇਹ ਤਾਂ ਸਾਰੇ ਫਿਕਟੀਸ਼ੀਅਸ ਨਾਂ ਇਹਨਾਂ ਨੇ ਰੱਖੇ ਹੋਏ ਨੇ। ਇਹ ਕੰਮ ਤਾਂ ਇਹਨਾਂ ਦੀਆਂ ਇੰਡੀਅਨ ਏਜੰਸੀਆਂ ਦਾ। ਇਹਦਾ ਮਤਲਬ ਇਹ ਹੈ ਵੀ ਕੈਨੇਡਾ ਦੇ ਵਿੱਚ, ਕਿਉਂਕਿ ਉੱਥੇ ਜਿਸ ਲੈਵਲ ਦੇ ਉੱਤੇ ਮਾਰਕ ਕਾਰਨੀ ਨੇ ਇਹਨਾਂ ਦੇ ਨਾਲ ਡਿਪਲੋਮੈਟਿਕ ਸੰਬੰਧ ਬਣਾਏ, ਮੋਦੀ ਨੂੰ ਖੁੱਲ੍ਹਾ ਜਿਹੜਾ ਹੈ ਉਹ G7 ਦੇ ਮੌਕੇ ਆਣ ਦਿੱਤਾ ਗਿਆ। ਨਤੀਜੇ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਕ੍ਰਾਈਮ ਵੀ, ਵਾਇਲੈਂਸ ਵੀ ਔਰ ਦੂਸਰੇ ਪਾਰਟ ਵੀ ਜਿਹੜੇ ਨੇ ਉਹ ਤਾਂ ਵਧੇ ਹੀ ਨੇ। ਇਹ ਜਿਹੜੀ ਟਰਾਂਸਨੈਸ਼ਨਲ ਡਿਪਰੈਸ਼ਨ ਵਾਲੇ ਲੋਕ ਨੇ, ਜਿਹੜਾ ਕਿ ਇੰਡੀਅਨ ਸਟੇਟ ਹੈ, ਉਹ ਜਿਹੜੀ ਹੈ ਉੱਥੇ ਕਿਉਂ ਬਾਰ-ਬਾਰ ਸੈਕੰਡ ਟਾਈਮ ਵਿਦਨ ਵੀਕਸ ਟਾਈਮ ਇਹ ਜਿਹੜਾ ਕਪਲ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਇਹ ਜਿਹੜਾ ਮਾਹੌਲ ਹੈ ਕੈਨੇਡਾ ਦੇ ਵਿੱਚ ਬਰਾਬਰ ਅਜੇ ਉਸ ਕਿਸਮ ਦੇ ਹੀ ਜਿਹੜੇ ਗੁੰਡੇ ਨੇ ਉਹ ਦੰਦ ਰਾਂਦੇ ਫਿਰ ਰਹੇ ਨੇ, ਕਿਉਂਕਿ ਕੈਨੇਡੀਅਨ ਗੌਰਮੈਂਟ ਦੀ ਵੀਕਨੈਸ ਨੇ ਉਹਨਾਂ ਦੇ ਲਈ, ਕਿਉਂਕਿ ਜਸਟਿਨ ਟਰੂਡੋ ਦੇ ਸਖਤ ਸਟੈਂਡ ਨੇ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਬੋਲਦੀ ਬੰਦ ਕੀਤੀ ਹੋਈ ਸੀ। ਹੁਣ ਇਹ ਵਾਪਸ ਨਿਕਲ ਰਹੇ ਨੇ। ਔਰ ਜਿਵੇਂ ਅਸੀਂ ਅਕਸਰ ਆਪਣੀਆਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਦੇ ਕਮੈਂਟ ਤੁਸੀਂ ਰੋਜ਼ਾਨਾ ਪੜ੍ਹਦੇ ਹੋ, ਹਾਲਾਂਕਿ ਕਮੈਂਟ ਤਾਂ 1-2 ਲਾਈਨਰ ਵਾਲੇ ਹੀ ਹੁੰਦੇ ਨੇ, ਫੇਸਬੁੱਕ ਦੇ ਉੱਤੇ ਤਾਂ ਲਿਖੇ ਜਾਂਦੇ ਸੀ ਲੰਬੇ, ਲੇਕਿਨ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਸਾਨੂੰ ਈਮੇਲ ਲਿਖਦੇ ਨੇ ਜਾਂ ਉਹਦੇ ਰਾਹੀਂ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਸ਼ੇਅਰ ਵੀ ਕਰਦੇ ਹਾਂ। ਇਹਨਾਂ ਦੇ ਭਾਈ ਸਾਹਿਬ ਜਾਂ ਭੈਣ, ਉਹਨਾਂ ਦਾ ਨਾਂ ਤਾਂ ਨਹੀਂ ਹੈ ਪਰ ਇਹਨਾਂ ਦੀ ਆਈਡੀ ਆਬਜ਼ਰਵੇਸ਼ਨ ਸੈਂਟਰ ਹੈ। ਔਰ ਮੈਂ ਸਮਝਦਾ ਵੀ ਸੱਚਮੁੱਚ ਹੀ ਇਹਨਾਂ ਦੀਆਂ 2 ਲਿਖਤਾਂ ਸਾਨੂੰ ਇਹਨਾਂ ਦਿਨਾਂ 'ਚ ਮਿਲੀਆਂ ਨੇ ਔਰ ਵਾਕਿਆ ਇੱਕ ਚੰਗੇ ਆਬਜ਼ਰਵੇਸ਼ਨ ਸੈਂਟਰ ਦੇ ਤੌਰ 'ਤੇ ਸਿੱਖ ਇੰਟੈਲੈਕਚੁਅਲ ਵਾਲਾ ਰੋਲ ਅਦਾ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਫਤਿਹ ਬੁਲਾ ਕੇ ਇਹ ਕਿਹਾ ਕਿ ਵਿਦ ਬ੍ਰੇਕਿੰਗ ਡਾਊਨ ਆਫ ਟ੍ਰੇਡ ਟਾਕਸ ਬਿਟਵੀਨ ਹਿੰਦੂ ਸਟੇਟ ਐਂਡ USA, US Sikhs need to lobby to US government that they should take required action against perpetrators of transnational repression, and action should be decisive and of nature similar to actions taken by Trump administration in January 2020 against individuals and entities in Iran who were responsible for death of Americans and Westerners in the Middle East. ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਦੋਂ ਕਿ ਹੁਣ ਹਿੰਦੂ ਸਟੇਟ ਦੇ USA ਦੇ ਨਾਲ ਜਿਹੜੀਆਂ ਵਪਾਰਕ ਗੱਲਬਾਤ ਟੁੱਟੀ ਹੋਈ ਹੈ, ਅਮਰੀਕਾ ਦੇ ਸਿੱਖਾਂ ਦਾ ਫਰਜ਼ ਬਣਦਾ ਕਿ ਉਹ ਅਮਰੀਕਨ ਗੌਰਮੈਂਟ ਦੇ ਨਾਲ ਲੌਬੀ ਕਰਨ ਤਾਂ ਕਿ ਇੰਡੀਅਨ ਸਟੇਟ ਜਿਹੜੀ ਕਿ TNR ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਹੈ, ਇਹਨਾਂ ਦੇ ਖਿਲਾਫ ਡਿਸਾਈਸਿਵ ਫੈਸਲਾਕੁਨ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਜਾਏ। ਜਿਸ ਕਿਸਮ ਦਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਨਵਰੀ 2020 ਦੇ ਵਿੱਚ
ਜਿਹੜੇ ਇੰਡੀਵਿਜੂਅਲ ਔਰ ਐਂਟੀਟੀ ਈਰਾਨ ਨਾਲ ਸੰਬੰਧਿਤ ਸੀ, ਜਿਹੜੀ ਅਮਰੀਕਨਸ ਔਰ ਵੈਸਟਰਨਸ ਦੀ ਮਿਡਲ ਈਸਟ ਦੇ ਵਿੱਚ ਡੈਥ ਲਈ ਜ਼ਿੰਮੇਵਾਰ ਸਨ, ਉਹਨਾਂ ਦੇ ਖਿਲਾਫ ਲਿਆ ਗਿਆ ਸੀ। ਡੈਟਰਿੰਗ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇਜ਼ ਡਿਊਟੀ ਆਫ ਦਾ US ਗਵਰਨਮੈਂਟ। ਇਟ ਸ਼ੁੱਡ ਯੂਜ਼ ਇਟਸ ਮਾਈਟ ਟੂ ਪ੍ਰੋਟੈਕਟ ਇਟਸ ਸਿਟੀਜ਼ਨਸ ਐਂਡ ਪੀਪਲ ਅੰਡਰ ਇਟਸ ਪ੍ਰੋਟੈਕਸ਼ਨ। ਕਿ ਇਹ ਉਹਨਾਂ ਦਾ ਫਰਜ਼ ਹੈ US ਗਵਰਨਮੈਂਟ ਦਾ, ਔਰ ਉਹ ਜਿਹੜੇ ਨੇ ਇਸ ਦੇ ਲਈ ਆਪਣੀ ਤਾਕਤ ਦਾ ਇਸਤੇਮਾਲ ਕਰਨ ਕਿ ਉਹ ਆਪਣੇ ਸਿਟੀਜ਼ਨਸ ਨੂੰ ਹਿਫਾਜ਼ਤ ਮਹਿਫੂਜ਼ ਰੱਖ ਸਕਣ। ਫਿਰ ਉਹਨਾਂ ਕਿਹਾ ਇਟਸ ਨਾਟ ਓਨਲੀ ਅਬਾਊਟ ਪ੍ਰੋਟੈਕਟਿੰਗ ਇਟਸ ਸਿਟੀਜ਼ਨਸ ਬਟ ਆਲਸੋ ਡੈਟਰਿੰਗ ਐਵਰੀ ਅਦਰ ਰੋਗ ਸਟੇਟ from trying to emulate that sort of evil behavior। ਇਹ ਸਿਰਫ ਆਪਣੇ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਤੱਕ ਹੀ ਮਹਿਦੂਦ ਨਹੀਂ ਹੈ ਇਸ ਦਾ ਅਸਰ, ਇਹ ਵੀ ਦੱਸਦਾ ਹੈ ਕਿ ਭਾਈ ਜਿਹੜਾ ਬਾਕੀਆਂ ਦੇ ਲਈ ਜਿਹੜੀਆਂ ਰੋਗ ਸਟੇਟਸ ਨੇ ਉਹਨਾਂ ਦੇ ਲਈ ਇਹ ਸਬਕ ਵੀ ਹੋਏ ਕਿ ਤੁਸੀਂ ਜਿਹੜਾ ਤੁਹਾਡੇ ਨਾਲ ਵੀ ਇਵੇਂ ਹੀ ਹੋਏਗਾ ਜੇ ਤੁਸੀਂ ਇਸ ਤੋਂ ਬਾਜ਼ ਨਾ ਆਏ। ਦੂਸਰੀ ਲਿਖਤ ਅਸੀਂ ਉਹਨਾਂ ਦੀ ਫੇਰ ਕਿਸੇ ਵੇਲੇ ਸਾਂਝੀ ਕਰਾਂਗੇ। ਸੋ ਅਸੀਂ ਆਬਜ਼ਰਵੇਸ਼ਨ ਸੈਂਟਰ ਵਾਲੇ ਜਿਹੜੇ ਵੀ ਵੀਰ ਭੈਣ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਉਹਨਾਂ ਨੇ ਠੀਕ ਕਿਹਾ, ਹਾਲਾਂਕਿ ਮੇਰੀ ਆਪਣੀ ਇਹ ਫੀਲਿੰਗ ਹੈ ਕਿ ਜੇ ਇੰਡੀਆ ਦੇ ਨੂੰ ਅੱਗੋਂ ਜਿਹੜਾ ਅਮਰੀਕਾ ਨੇ ਜਵਾਬਦੇਹੀ ਕਰਨੀ ਹੈ ਤਾਂ ਹੁਣ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਇੰਡੀਆ ਨੂੰ ਧੁਰਿਆ ਜਾਏਗਾ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ ਰਾਹੀਂ, ਉਹ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਹੀ ਹੋਏਗਾ। ਸੋ ਲੈਟ ਵੀ ਵੇਟ ਐਂਡ ਸੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਪੰਨੂ ਜੀ, ਮਨਦੀਪ ਸਿੰਘ ਕਲਸੀ ਜੀ ਔਰ ਧਰਮ ਸਿੰਘ ਜੀ, ਮੁਹੰਮਦ ਜਾਕੂਬ ਜੀ ਵੈਲਕਮ ਡਾਕਟਰ ਸਾਹਿਬ, और नीलम साहिबा जी लव खालिस्तान, लव पाकिस्तान, लव कश्मीर। और फिर इसी तरह बहुत शुक्रिया याकूब जी। मियाँ सरवर जी कहते हैं राज करेगा खालसा और इंशाअल्लाह बाबा जी का प्यार कहते हैं। और इसी तरह फिर कहते हैं कि पाकिस्तान इज़ प्राउड टू हैव Baba Guru Nanak Sahib ji with us, and land of Baba Sahib will be the richest country in the world inshallah। ਤੁਸੀਂ ਮੀਆਂ ਸਰਵਰ ਜੀ ਠੀਕ ਫਰਮਾ ਰਹੇ ਹੋ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਬਿਲਕੁਲ। ਗੁਰਜੀਤ ਸਿੰਘ ਜੀ, ਬਲਜੀਤ ਫਰੈਸ਼ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਜਤਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਵੀ। ਡਾਇਸਪੋਰਾ ਸਿੱਖ ਕੌਮ ਕਿਸ ਨੂੰ ਆਖਦੇ ਹਨ? ਖਾਲਸਾ ਜ਼ਿੰਦਾਬਾਦ ਪੰਜਾਬ ਤੋਂ ਮੇਰੇ ਖਿਆਲ ਪੁੱਛ ਰਹੇ ਨੇ। ਡਾਇਸਪੋਰਾ ਐਕਚੁਅਲੀ ਟਰਮ ਦਾ ਮਤਲਬ ਤਾਂ ਇੱਕ ਜ਼ਮਾਨਾ ਸੀ, ਇਹ ਹੁੰਦਾ ਸੀ ਜੀ ਇੰਡੀਅਨਸ ਅਬਰੋਡ। ਸੋ ਸਿੱਖਾਂ ਨੇ ਪਹਿਲਾਂ ਤਾਂ ਇਸ ਭਰਮ ਨੂੰ ਤੋੜਿਆ। ਇੱਥੇ ਵੀ ਕਹਿੰਦੇ ਸੀ ਜੀ ਇੰਡੋ ਅਮਰੀਕਨ, ਇੰਡੋ ਕੈਨੇਡੀਅਨ, ਅਖਬਾਰ ਵੀ ਇੰਡੋ ਕੈਨੇਡੀਅਨ ਲਾਈਨ ਤੇ ਸੀ। ਪਹਿਲਾਂ ਤਾਂ ਸਿੱਖਾਂ ਨੇ ਕਿਹਾ ਕਿ ਵੀ ਅਸੀਂ ਕੋਈ ਇੰਡੋ ਨਹੀਂ ਹੈਗੇ, ਸਿੱਖ ਅਮਰੀਕਨ, ਸਿੱਖ ਕੈਨੇਡੀਅਨ। ਇਹ ਟਰਮ ਦੇ ਨਾਲ ਇੰਡੀਆ ਨਾਲੋਂ ਖਹਿੜਾ ਛਡਾਇਆ। ਫਿਰ ਜਦੋਂ ਅਸੀਂ ਡਾਇਸਪੋਰਾ ਲਫ਼ਜ਼ ਇਸਤੇਮਾਲ ਕਰਦੇ ਹਾਂ, ਇਹ ਕਿਉਂਕਿ ਲਫ਼ਜ਼ ਤੁਹਾਡੀਆਂ ਜੜ੍ਹਾਂ ਦੇ ਨਾਲ ਵੀ ਜੁੜੇ ਹੋਏ, ਜਿਹੜੇ ਕਿ ਉਸ ਧਰਤੀ ਤੋਂ ਨਿਕਲ ਕੇ ਦੁਨੀਆ ਭਰ 'ਚ ਬੈਠੇ ਨੇ। ਸਿੱਖ ਡਾਇਸਪੋਰਾ ਜਦੋਂ ਅਸੀਂ ਕਹਿੰਦੇ ਹਾਂ ਤੇ ਅਸੀਂ ਲਗਭਗ 5 ਮਿਲੀਅਨ ਸਿੱਖਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ 'ਚੋਂ ਜਿਹੜੇ ਨੇ ਉਹ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ 'ਚ ਔਰ ਜ਼ਾਹਰ ਹੈ ਦੁਨੀਆ ਭਰ 'ਚ ਫੈਲੇ ਹੋਏ ਸਿੱਖ ਨੇ। ਸੋ ਡਾਇਸਪੋਰਾ ਕਮਿਊਨਿਟੀ ਜਿਹੜੀ ਹੈ ਇਹ ਓਵਰਆਲ ਗਲੋਬਲ ਕਮਿਊਨਿਟੀ ਹੈ ਜਿਹੜੀ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਅਮਰਜੀਤ ਸੈਣੀ ਜੀ ਵੀ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਬਾਜ ਸਿੰਘ ਖਾਲਸਾ ਜੀ ਕਹਿੰਦੇ ਹਾਊ ਵਿਲ ਯੂ ਸੀ ਦੋਜ਼ ਨਿਊ ਸਿੱਖਸ ਹੂ ਆਰ ਲਿਵਿੰਗ ਇਨ ਦਾ ਅਦਰ ਸਟੇਟਸ ਆਫ ਇੰਡੀਆ ਐਸਪੈਕਟ ਪੰਜਾਬ ਕੀਪਸ ਏ desire of living in Khalistan or maybe due to any injustice they are can they complain ਮਜਬੂਰ to move in Punjab। ਬਾਜ ਸਿੰਘ ਖਾਲਸਾ ਜੀ ਸ਼ੁਕਰੀਆ, ਤੁਹਾਡੀ ਲਿਖਤ ਵੀ ਸਾਨੂੰ ਮਿਲਦੀ ਰਹਿੰਦੀ ਹੈ ਅਕਸਰ ਕਈ ਵਾਰ, ਕਿਉਂਕਿ ਇਹ ਤੁਹਾਡਾ ਸਵਾਲ ਕਈ ਵਾਰ ਤੁਸੀਂ ਰਿਪੀਟ ਕੀਤਾ ਹੈ। ਹਾਂ, ਪਰ ਇਹ ਅਸੀਂ ਦੱਸਦੇ ਹੀ ਹੈ ਕਿ ਦੇਖੋ ਗੱਲ ਅਲਟੀਮੇਟਲੀ ਕਿੱਲੇ ਦੀ ਹੁੰਦੀ ਹੈ। ਜਦੋਂ ਤੁਹਾਡਾ ਕਿੱਲਾ ਤਗੜਾ ਹੁੰਦਾ ਹੈ, ਤੁਹਾਡਾ ਬੇਸ ਮਜ਼ਬੂਤ ਹੁੰਦਾ ਹੈ, ਤੇ ਤੁਹਾਡੇ ਨਾਲ ਸੰਬੰਧਿਤ ਜਾਂ ਤੁਹਾਡੀ ਧਰਤੀ ਦੇ ਲੋਕ ਕਿਤੇ ਵੀ ਹੋਣ ਉਹ ਮਹਿਫੂਜ਼ ਹੁੰਦੇ ਨੇ। ਉਹ ਆਪਣੇ ਜਿਹੜਾ ਉਹਨਾਂ ਦੇ ਵੱਲ ਕੋਈ ਕੈਰੀ ਅੱਖ ਨਾਲ ਨਹੀਂ ਦੇਖਦਾ। ਸੋ ਅਸੀਂ ਇਹੀ ਚਾਹਾਂਗੇ ਕਿ ਭਾਈ ਇਹ ਖਾਲਿਸਤਾਨ ਦੀ ਕਾਇਮੀ ਇੱਕ ਅਮਨ ਭਰਪੂਰ ਅੰਦਾਜ਼ ਦੇ ਵਿੱਚ ਹੋਏ। ਭਾਰਤੀ ਸਟੇਟ ਦੇ ਹਾਕਮ
ਉਹਨਾਂ ਨੂੰ ਜੋ ਅਕਲ ਨੂੰ ਹੱਥ ਮਾਰਨ, ਸਿੱਖਾਂ ਦੇ ਨਾਲ ਬੈਠ ਕੇ ਸਿੱਖ ਨੇਸ਼ਨ ਦੇ ਨਾਲ ਬਾਉਂਡਰੀਜ਼ ਡਿਸਾਈਡ ਕਰਨ, ਸਾਡਾ ਮੁਲਕ ਸਾਡੇ ਹਵਾਲੇ ਕਰਨ। ਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ, ਕਿਉਂਕਿ 47 ਦਾ ਇੱਕ ਬੈਡ ਪ੍ਰੈਸੀਡੈਂਟ ਹੈ ਜਿਹੜਾ ਅੱਜ ਵੀ ਸਿੱਖਾਂ ਨੂੰ ਇਹ ਬੌਦਰ ਕਰਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਵੇਂ ਪਾਕਿਸਤਾਨ ਬਣਿਆ ਤੇ ਸਿੱਖਾਂ ਨੂੰ ਉੱਥੋਂ ਨਿਕਲ ਕੇ ਤਬਾਹੀ ਕਰਵਾ ਕੇ ਜਿਹੜਾ ਉਹ ਪਨਾਹਗੀਰ ਬਣੇ, ਔਰ ਸ਼ਾਇਦ ਜੇ ਕੱਲ ਖਾਲਿਸਤਾਨ ਜਦੋਂ ਹੋਂਦ 'ਚ ਆਉਂਦਾ ਹੈ ਤੇ ਉਦੋਂ ਬਾਹਰਲੀਆਂ ਸਟੇਟਾਂ 'ਚ ਬੈਠੇ ਸਿੱਖ ਜਿਹੜੇ ਨੇ ਉਹ ਉਵੇਂ ਹੀ ਉਹਨਾਂ ਦੀ ਬਰਬਾਦੀ ਔਰ ਕਤਲੋਗਾਰਦ ਔਰ ਦੂਸਰੇ 'ਚੋਂ ਦੇਖੋ ਦੋਵੇਂ ਪਾਰਟ ਨੇ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਹਿੰਦੂ ਜਾਂ ਦੂਸਰੇ ਪੰਜਾਬ ਨੂੰ ਛੱਡ ਕੇ ਜਾਣ, ਔਰ ਅਸੀਂ ਇਹ ਚਾਹਾਂਗੇ ਕਿਉਂਕਿ ਇਹ ਭਾਰਤ ਦਾ ਟੁੱਟਣਾ ਆਲਮੋਸਟ ਅੱਜ ਹੀ ਸਾਡੇ ਵੀਰ ਭਾਈ ਗੁਰਦੇਵ ਸਿੰਘ ਉਹ ਪੁੱਛ ਰਹੇ ਸੀ ਵੀ ਕਿਹੜੇ ਕਿਹੜੇ ਟੁਕੜੇ ਬਣਨਗੇ। ਉਹ ਸੀ ਮੈਂ ਕਿਹਾ ਕਿਸੇ ਦਿਨ ਅਸੀਂ ਫਿਰ ਡਿਸਕਸ ਕਰਾਂਗੇ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਰਤ ਦੇ ਮਲਟੀਪਲ ਟੁਕੜੇ ਹੋਣੇ ਨੇ। ਔਰ ਅਸੀਂ ਕਿਉਂਕਿ ਭਾਰਤ ਇੱਕ ਸਬ ਕੰਟੀਨੈਂਟ ਹੈ ਜਿਸ ਦੇ ਵਿੱਚ ਅੱਡ-ਅੱਡ ਨੈਸ਼ਨੈਲਿਟੀਜ਼ ਨੇ ਯੂਰਪ ਵਾਂਗ, ਸਾਡੀ ਇਹ ਚਾਹਨਾ ਹੋਏਗੀ ਕਿ ਵੀ ਜਿਹੜੇ ਅੱਡ-ਅੱਡ ਖਿੱਤੇ ਜਿਵੇਂ ਸਾਊਥ ਦੇ 5 ਸਟੇਟਾਂ ਨੇ ਉਹਨਾਂ ਦੀ ਆਪਣੀ ਯੂਨੀਅਨ ਹੋਏਗੀ, ਆਪਣਾ ਉਹਨਾਂ ਦੀ ਕਨਫੈਡਰੇਸ਼ਨ, ਜਿਹਨਾਂ 'ਚ ਤਮਿਲਨਾਡੂ, ਆਂਧਰਾ, ਕਰਨਾਟਕਾ, ਤੇਲੰਗਾਨਾ, ਕੇਰਲ ਹੈ। ਇਸੇ ਤਰ੍ਹਾਂ ਨਾਰਥ ਈਸਟ ਦੀਆਂ ਜਿਹੜੀਆਂ ਸਟੇਟਾਂ ਨੇ 7, ਉਹ ਵੈਦਰ ਇੱਕੋ ਯੂਨਿਟ 'ਚ ਰਹਿੰਦੀਆਂ ਨੇ, ਜਾਂ ਮਨੀਪੁਰ, ਨਾਗਾਲੈਂਡ, ਮਿਜ਼ੋਰਮ ਔਰ ਅਸਾਮ ਉਹ ਅੱਡ-ਅੱਡ ਮੁਲਕ ਬਣਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਜਾਟਲੈਂਡ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਇੱਕ ਵੱਡਾ ਹਿੱਸਾ ਵੈਸਟਰਨ ਯੂਪੀ ਦਾ ਹੈ, ਰਾਜਸਥਾਨ ਦਾ ਹੈ, ਹਰਿਆਣੇ ਦੇ ਹਿਸਾਰ ਔਰ ਦੂਸਰੇ ਜ਼ਿਲ੍ਹੇ ਰੋਹਤਕ ਜਿਹੜੇ ਪੰਜਾਬ ਨਾਲ ਨਹੀਂ ਸੀ, ਜਿਹੜੇ 1857 ਦੇ ਗਦਰ ਤੋਂ ਬਾਅਦ ਪਨਿਸ਼ਮੈਂਟ ਦੇ ਤੌਰ 'ਤੇ ਉਹਨਾਂ ਨੂੰ ਪੰਜਾਬ ਨਾਲ ਰਲਾਇਆ, ਇਹ ਇੱਕ ਜਾਟਲੈਂਡ ਔਰ ਜ਼ਾਹਰ ਹੈ ਖਾਲਿਸਤਾਨ ਜਿਹਦੇ 'ਚ ਮੌਜੂਦਾ ਪੰਜਾਬ, ਹਨੂਮਾਨਗੜ੍ਹ, ਗੰਗਾ ਨਗਰ ਔਰ ਇੱਧਰੋਂ ਹਿਮਾਚਲ ਦੀਆਂ ਨੈਚੁਰਲ ਹਿਲਸ ਜਿਹੜੀਆਂ ਸਾਡਾ ਪਹਿਲਾਂ ਵੀ ਸਿੱਖ ਰਾਜ ਦਾ ਹਿੱਸਾ ਰਿਹਾ, ਔਰ ਇਹ ਸਾਰੇ ਦੇ ਨਾਲ ਨਾਲ ਜਿਹੜਾ ਗੰਗਾ ਨਗਰ, ਹਨੂਮਾਨਗੜ੍ਹ 20 ਮੀਲ ਦੀ ਸਟ੍ਰਿਪ, ਔਰ ਜਿਹੜਾ ਹੈ ਉਹ ਕੋਟ ਲਖਪਤ ਤੱਕ, ਜਿਹੜਾ ਹੈ ਲਖਪਤ ਜਿੱਥੇ ਗੁਜਰਾਤ ਦੇ ਵਿੱਚ ਸਮੁੰਦਰ ਲੱਗਦਾ, ਉੱਥੋਂ ਤੱਕ ਦੀ ਸਾਡੀ ਐਕਸੈਸ ਇੱਧਰ ਸਾਡੇ। ਔਰ ਇਸੇ ਲਈ ਹਾਲਾਂ ਸਾਡੇ ਕੁਛ ਵੀਰਾਂ ਨੂੰ ਜਿਹੜੇ ਸ਼ਾਇਦ ਇਹ ਸਮਝਦੇ ਨੇ ਜੀ ਅਸੀਂ ਇਹ ਹਿੰਦੂ ਤਵੀ ਗੰਗਾ ਜਮਨਾ ਤਹਿਜ਼ੀਬ ਨੂੰ ਨਵੋਂ ਨਵੇਂ ਕਿਉਂ ਕਹਿੰਦੇ ਹੋ। ਮੈਂ ਕਿਹਾ ਭਾਈ ਥੋੜ੍ਹੀ ਬਹੁਤ ਵੀ ਸਮਝਦਾਰੀ ਕਰੋ। ਉਹ ਤਾਂ ਅਖੰਡ ਭਾਰਤ ਕੰਨਿਆ ਕੁਮਾਰੀ ਤੋਂ ਲੈ ਕੇ ਤੇ ਅਫਗਾਨਿਸਤਾਨ ਤੱਕ ਹਿੰਦੂ ਰਾਸ਼ਟਰ ਕਹਿੰਦੇ ਨੇ। ਅਸੀਂ ਉਹਨਾਂ ਨੂੰ ਇਹ ਮੈਸੇਜ ਦਿੰਦੇ ਹਾਂ, ਰੋਜ਼ਾਨਾ ਦਿੰਦੇ ਹਾਂ ਕਿ ਤੁਹਾਡੀ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ, ਜਿੱਥੇ ਤੁਸੀਂ ਨਮੋ ਨਮः ਕਰਨਾ, ਅਲਟੀਮੇਟਲੀ ਇਹ ਸੰਸਕ੍ਰਿਤ ਦੇ ਵਿੱਚ ਸੈਲੂਟੇਸ਼ਨ ਹੈ, ਉਹ ਗੰਗਾ ਜਮਨਾ ਤਹਿਜ਼ੀਬ ਹੀ ਆ। ਉਹਦੇ 'ਚ ਤੁਹਾਡਾ ਈਸਟਰਨ ਯੂਪੀ ਥੋੜ੍ਹਾ ਜਿਹਾ ਜਿਹੜਾ ਬਿਹਾਰ ਦਾ ਵੀ ਇੱਕ ਹਿੱਸਾ ਨੇਪਾਲ ਨਾਲ ਲੱਗਦਾ, ਰਾਜਸਥਾਨ ਦਾ ਇੱਕ ਹਿੱਸਾ ਜਾਟਲੈਂਡ ਨਾਲ ਲੱਗੇਗਾ, ਦੂਸਰਾ ਜਿਹੜਾ ਹੈ ਉਹ ਤੁਹਾਡੇ ਨਾਲ ਚਲੇ ਜਾਏਗਾ, ਉੱਤਰਾਖੰਡ ਦਾ ਇੱਕ ਹਿੱਸਾ। ਇਹ ਤੁਹਾਡੀ ਜਿਹੜੀ ਹੈ ਐਂਡ ਮੱਧ ਪ੍ਰਦੇਸ਼ ਓਬਵੀਅਸਲੀ ਸੈਂਟਰਲ ਇੰਡੀਆ ਉਹ ਰਾਜਪੂਤੀ। ਇਸ ਤੋਂ ਇਲਾਵਾ ਮਰਾਠੇ ਜਿਹੜੇ ਤੁਹਾਨੂੰ ਉੱਥੋਂ ਜੁੱਤੀਆਂ ਮਾਰ ਕੇ ਭਜਾ ਰਹੇ ਨੇ, ਹਿੰਦੀ ਵੀ ਨਹੀਂ ਬੋਲਣਾ ਚਾਹੁੰਦੇ, ਮਰਾਠਾ ਲੈਂਡ ਆਪਣਾ ਉਹਨਾਂ ਦੀ ਇੰਡੀਪੈਂਡੈਂਟ। ਔਰ ਬੰਗਾਲੀ ਜਿਨ੍ਹਾਂ ਬੰਗਾਲੀਆਂ ਦਾ ਆਪਣਾ ਇੱਕ ਕਲਚਰ, ਤਹਿਜ਼ੀਬ, ਬੋਲੀ ਹੈ, ਜਿਨ੍ਹਾਂ ਨੂੰ ਤੁਸੀਂ ਹਰਾਸ ਵੀ ਕਰ ਰਹੇ ਹੋ ਲਗਾਤਾਰਤਾ ਨਾਲ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ, ਔਰ ਇਹ ਵੀਰ ਬਾਜ ਸਿੰਘ ਖਾਲਸਾ ਜੀ ਨੂੰ ਵੀ ਮੈਂ ਕਹਿ ਰਿਹਾ ਕਿ ਤੁਸੀਂ ਸ਼ਾਇਦ ਮੱਧ ਪ੍ਰਦੇਸ਼ 'ਚ ਬੈਠੇ ਹੋ ਸਕਦਾ ਹੈ ਤੁਹਾਡਾ ਉਸੇ ਲੈਂਡ 'ਚ ਆਏ, ਲੇਕਿਨ ਇਹ ਡਿਪੈਂਡ ਕਰੇਗਾ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਮੁਲਕ ਟੁੱਟਦਾ ਹੈ ਔਰ ਸਾਡੀ ਖਾਲਿਸਤਾਨ ਦੀ ਜਿਹੜੀ ਹੈ ਮੰਗ ਇਹ ਮੰਨੀ ਜਾਂਦੀ ਹੈ। ਸੋ ਤਿਆਰ ਵੀ ਰਹਿਣਾ ਚਾਹੀਦਾ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ। ਔਰ ਅਸੀਂ ਹਾਲਾਂਕਿ ਹੋਪ ਕਰਦੇ ਹਾਂ ਕਿ ਇਹ ਪੀਸਫੁਲੀ ਜਿਹੜਾ ਇਹ ਸਾਰਾ ਪਾਰਟ ਹੋਏ। जुझार सिंह जी भी और सैयद अमर जी भी जड़े ने कहते ऐसा हुआ क्या है कि एकदम जरा ट्रंप है मोदी दे खिलाफ हो गया? नहीं, एकदम नहीं होया। ये है कि भी और देखदा सी भी कदों ठुड मारना है। वो पूरा स्मार्ट मैन है और उन्हें देख लिया इन्हां दा झूठ और फ्रॉड और डबल क्रॉसिंग और ये सारे पार्ट इन्हां दे सामने सी। सो अमरीकना ने ਜਿਹੜਾ ਉਹਨੂੰ ਪਹਿਲਾਂ ਕਾਰਨਰ ਕਰਕੇ ਖੂੰਜੇ 'ਚ ਲਾ ਲਿਆ ਤੇ ਹੁਣ ਉਹ ਬਾਕਸੀਜਨ ਜਿਹੜੇ ਉਹ ਬਾਕਸਿੰਗ ਗਲਵਜ਼ ਦੇ ਨਾਲ ਉਹਦਾ ਜਿਹੜਾ ਪੰਚਿੰਗ ਹੀ ਕਰ ਰਿਹਾ। ਮੋਹਿਮ ਗੋਇਲ ਜੀ ਵੀ, ਕੁਲਦੀਪ ਕੌਰ ਜੀ ਵੀ, ਮਨਜੀਤ ਸਿੰਘ ਮਿਠਾਰੂ ਜੀ ਵੀ ਨੇ ਕਹਿੰਦੇ ਟੈਰਿਫ ਆਫ USA is a test technique of time relationship between all countries to certain viewpoint of world time, future ideologies, dictatorship or democracies।
जी। और निहंग सिंह जी, अमन सिंह खालसा जी भी, जसवीर सिंह बराड़ जी भी, और फिर इसी तरह ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ, ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਖਿੱਚ ਕੇ ਰੱਖੋ, ਬਹੁਤ ਛੇਤੀ ਬਣ ਚੱਲਿਆ ਖਾਲਸਾ ਸਿੱਖਾਂ ਦਾ ਘਰ। और जसवीर सिंह बराड़ जी भी, और पंधेर जगदीश जी भी, और इसी तरह मिश्रा सिंह जी भी, जगदीप सिंह जी भी, मंजूर कोहनूर जी भी, बिलाल अहमद जी भी सानू हलो कहते हैं और जुम्मा मुबारक कहते हैं सारिਆਂ ਨੂੰ। और ये सानू लाहौर तो देखते हैं। और बिलाल अहमद जी कहते हैं कि मुझे लगता है कि इंडिया को उसके कहते तकदीर की सज़ा मिल रही है। 30 अगस्त को कहते हैं मोदी चाइना यात्रा करने वाला है, और शाहबाज शरीफ भी कहते उत्थे आणगे, और जड़ा चाइना हो सकता है कि पाकिस्तान ते इंडिया नू इक्को टेबल ते लैके आवे। ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਾਕਿਸਤਾਨ ਪਾਕਿਸਤਾਨ ਹੈ, ਭਾਰਤ ਭਾਰਤ ਹੈ। ਚੀਨ ਨੇ ਦੱਸ ਦਿੱਤਾ ਹੈ ਵੀ ਇਹ ਭਾਰਤ ਜਿਹੜਾ ਅਮਰੀਕਾ ਦੇ ਕੱਛ 'ਚ ਵੜਿਆ ਸੀ, ਹੁਣ ਨਿਕਲ ਕੇ ਤੇ ਉਹਨਾਂ ਦੇ ਚੀਨਮ ਸ਼ਰਣਮ गच्छामी। और बलवीर सिंह जी भी, और इस तरह गुरप्रकाश सिंह जी भी, और इंद्रजीत कौर जी भी, परमिंदर जी भी, और इस तरह बिलाल जी कहते हैं कि एक कहते नजूमी ने कहा कि मोदी, हाँ जी, ਕਿਹਾ ਕਿ ਹਾਂ ਜੋਤਸ਼ੀ ਨੂੰ ਸਾਡੇ ਲਹਿੰਦੇ ਪੰਜਾਬ 'ਚ ਨਜੂਮੀ ਕਿਹਾ ਜਾਂਦਾ। ਨਜੂਮੀ ਨੇ ਕਿਹਾ ਕਿ ਇਹਦਾ ਨਾ ਕਿ 6 ਮਹੀਨੇ ਤੇ ਤੰਗੀ ਹੈ, ਤੇ ਫਿਰ ਕਹਿੰਦਾ ਉਸ ਤੋਂ ਬਾਅਦ ਕੀ ਕਹਿੰਦਾ ਫਿਰ ਵੀ ਇੱਕੋ ਜੀ ਚੱਲਣਾ ਤੇਰੇ ਨਾਲ। ਜਸਵੀਰ ਸਿੰਘ ਜੀ ਨੂਪਾ ਜੀ ਕਹਿੰਦੇ ਅਗਰ ਕਿਸੇ ਦੇਸ਼ ਵਿੱਚ ਕਹਿੰਦੇ ਰਿਸੋਰਸਸ ਘੱਟ ਹੋਣ ਤੇ ਇਕਨੋਮੀ ਇੰਪਰੂਵ ਕੰਮ ਲੈ, और फिर कहते एजुकेशन, मैडिकल एंड टूरिज्म हब बन, नहीं पता नहीं क्या कहना चाहते हैं। और इसी तरह कुल सिद्धू जी भी, और सिंह गचा जी भी, और बिक्रमजीत सिंह जी भी, और फिर इसी तरह हाँ जी हैरी सिंह जी भी, और सब का बहुत हाँ जी सब का बहुत बहुत शुक्रिया। और ਸਾਡੇ ਜਿਹੜੇ ਰੈਗੂਲਰਲੀ ਆਉਂਦੇ ਨੇ ਵਿਊਅਰਸ, ਅਸੀਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਜੇ ਉਹਨਾਂ ਦੇ ਕੋਲ ਕੋਈ ਡੀਟੇਲ ਸੁਜੈਸ਼ਨ ਜਾਂ ਦੂਜਾ, ਇਹ ਤਾਂ 1 ਮਿੰਟ ਰੈਕਗਨੀਸ਼ਨ ਹੀ ਹੁੰਦੀ ਆ ਉਹਨਾਂ ਦੇ ਨਾਂ ਦੀ। ਅਸੀਂ ਐਪਰੀਸ਼ੀਏਟ ਕਰਾਂਗੇ ਕਿ ਸਾਨੂੰ ਤੁਸੀਂ sos@tv84.tv ਦੇ ਉੱਤੇ ਲਿਖੋ, ਅਸੀਂ ਤੁਹਾਡੀਆਂ ਲਿਖਤਾਂ ਵੀ ਸਾਂਝੀਆਂ ਕਰਾਂਗੇ। ਔਰ ਜਿਹੜੇ ਸੋਲਿਡ ਕੋਈ ਸਵਾਲ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਕੋਈ ਸਾਡੇ ਵਿਊ ਚਾਹੁੰਦੇ ਹੋ, ਅਸੀਂ ਉਹ ਵੀ ਐਕਸਪ੍ਰੈਸ ਕਰਾਂਗੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਜਣਾ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।